ਅਗਲੀ ਖਬਰ ਵੱਲ ਚਲੀਏ। ਇੱਕ ਸਿੱਖ ਨੌਜਵਾਨ ਜੋ ਆ ਉਹ ਇੱਕ ਕੰਪੀਟੀਸ਼ਨ ਦੇ ਵਿੱਚ ਜਿਹੜਾ ਉਸਨੇ ਹਿੱਸਾ ਲਿਆ। ਆਪਣੇ ਅੰਗਦ ਸਿੰਘ ਨਾਮ ਦਾ ਨੌਜਵਾਨ। ਇਹ ਇੱਕ ਪ੍ਰੈਜ਼ੀਡੈਂਸ਼ੀਅਲ 1776 ਅਵਾਰਡ ਕੰਪੀਟੀਸ਼ਨ ਆ, ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸੈੱਟ ਕੀਤਾ ਜਾਂਦਾ ਆ, ਜਿਹਦੇ ਵਿੱਚੋਂ ਸਿਵਿਕ ਦੇ ਉੱਤੇ ਜਿਹੜੇ ਆ ਕੁਐਸਚਨ ਪੁੱਛੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਸਕਾਲਰਸ਼ਿਪ ਦਿੱਤਾ ਜਾਂਦਾ ਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੀ ਜਿਹੜੇ ਆ ਜੋ ਕੁਝ ਜਾਂ ਕੋਈ ਵੀ ਪ੍ਰੈਜ਼ੀਡੈਂਟ ਹੋਵੇ ਉਸ ਟਾਈਮ ਦਾ ਉਹਨੂੰ ਮਿਲਦੇ ਹੈਗੇ ਆ। ਇਹਦੇ ਵਿੱਚ ਆਨਲਾਈਨ ਸਿਵਿਕ ਟੈਸਟ ਹੁੰਦਾ, ਰੀਜਨਲ ਰਾਊਂਡ ਤੇ ਨੈਸ਼ਨਲ ਫਾਈਨਲ ਜਿਹੜਾ ਆ ਉਹ ਕੈਨੇਡੀ ਸੈਂਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਜੂਨ 30 ਨੂੰ ਵਾਪਰਿਆ। ਤੇ ਜਿਹੜੇ ਵਿਨਰ ਆ ਉਹਨਾਂ ਨੂੰ ਸਕਾਲਰਸ਼ਿਪ ਦਿੱਤੇ ਜਾਂਦੇ ਆ ਤੇ ਵਾਈਟ ਹਾਊਸ ਵਿਜ਼ਿਟ ਕਰਨ ਲਈ ਉਹਨਾਂ ਨੂੰ ਜਿਹੜਾ ਫ੍ਰੀ ਭੇਜਿਆ ਜਾਂਦਾ। ਅੰਗਦ ਸਿੰਘ ਜਿਸ ਦੇ ਫਾਦਰ ਤੇ ਮਦਰ ਰਮਨਦੀਪ ਸਿੰਘ ਤੇ ਭਲਿੰਦਰ ਕੌਰ ਆ 20 ਫਾਈਨਲਿਸਟ ਵਿੱਚ ਸੀਗੇ। ਇੱਕ ਜਿਹੜੀ ਨੋਟਿਸ ਦੀ ਰਿਪੋਰਟ ਆਈ ਹੈਗੀ ਆ ਉਹਦੇ ਵਿੱਚ ਇਹ ਹੋਇਆ ਵੀ ਕਹਿੰਦੇ ਵੀ ਜਿਹੜੇ ਅੰਗਦ ਸਿੰਘ ਨੇ ਜਦੋਂ ਉਹਨੂੰ ਫੈਡਰਲ ਕੋਰਟਸ ਦੇ ਜੂਰਿਸਡਿਕਸ਼ਨ ਦੇ ਉੱਤੇ ਸਵਾਲ ਪੁੱਛੇ ਗਏ ਆਰਟੀਕਲ 3 ਆਫ ਕਨਸਟੀਟਿਊਸ਼ਨ, ਉਹਦੇ ਵਿੱਚ ਉਸਨੇ ਆਨਸਰ ਸਹੀ ਦਿੱਤਾ ਪਰ ਉਸ ਨੂੰ ਕਹਿੰਦੇ ਵੀ ਹੋ ਸਕਦਾ ਵੀ ਹੁਣ ਜਿਹੜੀ ਦਸਤਾਰ ਬੰਨੀ ਆ ਜਾਂ ਵੀ ਇਹ ਗੋਰੇ ਮੂਲ ਦਾ ਨਹੀਂ, ਉਹਨੂੰ ਪਾਰਸ਼ਲੀ ਇਨਕਰੈਕਟ ਕਰ ਦਿੱਤਾ ਗਿਆ। ਜਦ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਉਹਦੇ ਆਨਸਰ ਬਿਲਕੁਲ ਸਹੀ ਸੀ। ਸੋ ਫੈਮਿਲੀ ਜਿਹੜੀ ਆ ਉਹਦਾ ਪਰਿਵਾਰ ਆ ਉਹ ਡਿਸਪਿਊਟ ਕਰ ਰਿਹਾ ਵੀ ਜਿਹੜੀ ਮਾਰਕਿੰਗ ਕੀਤੀ ਗਈ ਆ ਇਹ ਰੋਂਗ ਕੀਤੀ ਗਈ ਹੈਗੀ ਆ। ਜਿਹੜਾ ਆਨਸਰ ਸੀ ਅੰਗਦ ਸਿੰਘ ਦਾ ਉਹ ਬਿਲਕੁਲ ਸਹੀ ਸੀ। ਸੋ ਉਸ ਨੂੰ ਉੱਥੋਂ ਨੰਬਰ ਕੱਟ ਕੇ ਉਹ ਜਿਹੜੇ 3 ਕੈਂਡੀਡੇਟ ਸੀਗੇ ਆਉਣੇ ਉਹਨਾਂ ਤੋਂ ਬਾਹਰ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਕਾਫੀ ਜਿਹੜੀ ਕੰਟਰੋਵਰਸੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਹੋਰ ਕਾਫੀ ਜਿਹੜੀ ਫੈਲ ਰਹੀ ਆ। ਅੰਗਦ ਸਿੰਘ ਦਸਤਾਰਧਾਰੀ ਸਿੱਖ ਆ, ਬੜਾ ਨੌਜਵਾਨ ਆ, 15 ਸਾਲਾਂ ਦਾ ਨੌਜਵਾਨ ਇਹ ਮੁੰਡਾ ਸੀ ਜਿਸ ਨੇ ਇਸ ਕੰਪੀਟੀਸ਼ਨ ਦੇ ਵਿੱਚ ਜਿਹੜਾ ਆ ਪਾਰਟਿਸਿਪੇਟ ਕੀਤਾ। ਅਮਰੀਕਾ ਦੀ 250 ਸਾਲਾ ਐਨੀਵਰਸਰੀ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ 1776 ਅਵਾਰਡ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਸੀ। ਫਿਰ ਜਿਹੜੇ 3 ਟੌਪ ਦੇ ਉੱਤੇ ਆਏ ਉਹਨਾਂ ਨੇ ਜਿਹੜਾ ਉਹਨਾਂ ਨੂੰ ਮੁਲਾਕਾਤ ਕਰਨ ਦਾ ਪ੍ਰੈਜ਼ੀਡੈਂਟ ਦੇ ਨਾਲ ਮੌਕਾ ਜਿਹੜਾ ਮਿਲਿਆ। ਪਹਿਲਾਂ ਤਾਂ ਜਿਹੜੇ ਉਸਦੀ ਮਦਰ ਆ ਉਹ ਤਾਂ ਮਤਲਬ ਉੱਥੋਂ ਜਾ ਰਹੇ ਸੀਗੇ ਤੇ ਲੋਕਾਂ ਨੇ ਉਹਨਾਂ ਨੂੰ ਰੋਕਿਆ ਵੀ ਇੱਦਾਂ ਜਿਹੜਾ ਤੁਹਾਡੇ ਨਾਲ ਇਸ ਤਰੀਕੇ ਦੇ ਨਾਲ ਹੋਇਆ ਆ। ਪਰ ਇੱਕ ਚੀਜ਼ ਆ, ਉਹ ਬੰਦਾ ਬਹੁਤ ਹੀ ਹੁਸ਼ਿਆਰ ਆ। ਉਹ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਵੀ ਉਹ ਕਾਮਯਾਬ ਹੋਊਗਾ। ਆਪਾਂ ਸਾਰੇ ਜਾਣੇ ਇੱਥੇ ਹੀ ਆ ਹਰਜੋਤ ਸਿੰਘ ਜੀ, ਇੱਥੋਂ ਆਪਾਂ ਨੂੰ ਇਹ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਵੀ ਇਹ ਮੁੰਡਾ ਕਿਤੇ ਨਾ ਕਿਤੇ ਕਾਮਯਾਬ ਹੋ ਕੇ ਅੱਗੇ ਜਿਹੜਾ ਉਹ ਨਿਕਲੇਗਾ। ਜਿਹੜਾ ਆਮ ਕਹਿ ਲਓ ਵੀ ਪਬਲਿਕ ਤੋਂ ਇਸ ਤਰੀਕੇ ਦੇ ਨਾਲ ਇੰਟੈਲੈਕਟ ਦੇ ਵਿੱਚ, ਇੰਟੈਲੀਜੈਂਸ ਦੇ ਵਿੱਚ ਸਮਾਰਟ ਹੁੰਦੇ ਆ, ਉਹ ਕੁਛ ਨਾ ਕੁਛ ਆਪਣਾ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਜਾਂਦੇ ਆ। ਉਹਦੀ ਮਾਤਾ ਜੀ ਨੇ ਵੀ ਇਹੀ ਕਿਹਾ ਸੀਗਾ ਵੀ ਅਸੀਂ ਐਵੇਂ ਰੋਣਾ ਨਹੀਂ ਸੀ ਚਾਹੁੰਦੇ ਵੀ ਬਗੈਰ ਮਤਲਬ ਤੋਂ ਵੀ ਐਵੇਂ ਕਰੀਏ ਵੀ ਸੋਰ ਲੂਜ਼ਰ ਦੀ ਤਰ੍ਹਾਂ ਦੇ ਉੱਤੇ ਜਿਹੜਾ ਉਹ ਹੋਵੇ। ਪਰ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਹੁਣ ਬਾਇਸ ਹੋਇਆ ਨਹੀਂ ਹੋਇਆ ਇਹ ਤਾਂ ਜਿਨ੍ਹਾਂ ਨੇ ਮਾਰਕਿੰਗ ਕੀਤੀ ਉਹੀ ਜਿਹੜਾ ਉਹ ਦੱਸ ਸਕਦੇ ਆ। ਪਰ ਇਹ ਆ ਵੀ ਇਹ ਮੁੰਡਾ ਬਹੁਤ ਹੀ ਇੰਟੈਲੀਜੈਂਟ ਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨੂੰ ਐਜ਼ ਏ ਆਪਾਂ ਵਿਕਟਮ ਨਾ ਬਹੁਤਾ ਦੇਖੀਏ, ਉਹ ਇਹ ਦੇਖੀਏ ਵੀ ਉਹ ਬਹੁਤ ਸਮਾਰਟ ਆ, ਉਹ ਇਸ ਲੈਵਲ ਤੱਕ ਜਿਹੜਾ ਉਹ ਪਹੁੰਚਿਆ। ਤੇ ਆਪਾਂ ਨੂੰ ਮੈਨੂੰ ਇਹ ਦਿਲੋਂ ਇਹ ਮਹਿਸੂਸ ਹੁੰਦਾ ਆ ਵੀ ਉਹ ਜ਼ਰੂਰ ਅੱਗੇ ਨਾ ਅੱਗੇ ਨੇ ਕਿਤੇ ਨਾ ਕਿਤੇ ਇੱਕ ਵਧੀਆ ਆਪਣਾ ਭਵਿੱਖ ਆ ਉਸ ਨੂੰ ਕਰਨਾ ਹੀ ਹੈਗਾ ਆ। ਹਾਂ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲਾਈਮਲਾਈਟ ਦੇ ਵਿੱਚ ਇਹ ਹੁਣ ਆ ਗਿਆ ਆ। ਸਕੋਰਿੰਗ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਰੌਲਾ ਰੱਪਾ ਜਿਹੜਾ ਉਹ ਜ਼ਰੂਰ ਪਿਆ ਹੈਗਾ ਆ। ਪਰ ਇਹ ਵੀ ਗੱਲ ਜਿਹੜੀ ਹਰਜੋਤ ਸਿੰਘ ਜੀ ਸ਼ੁਰੂਆਤ 'ਚ ਚੰਗੀ ਸੀ ਵੀ ਉਹਦੀ ਪਹਿਲੋਂ ਮਾਤਾ ਜੀ ਜਿੰਨੇ ਵੀ ਨੰਬਰ ਆਏ ਉਹਨਾਂ ਨੇ ਐਕਸੈਪਟ ਕਰਕੇ ਗਾਂਹ ਜਿਹੜੇ ਆ ਉਹ ਚੱਲ ਪਏ। ਪਰ ਬਾਅਦ ਦੇ ਵਿੱਚ ਇਸ ਚੀਜ਼ ਦਾ ਜਿਹੜਾ ਸਸਪੀਸ਼ਨ ਦੇ ਆਧਾਰ ਦੇ ਉੱਤੇ ਜਿਹੜੀਆਂ ਚੀਜ਼ਾਂ ਹੈ ਉਹ ਅੱਗੇ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਹਾਂ ਚਲੋ, ਜਦੋਂ ਬੰਦੇ ਨੂੰ ਹੁੰਦਾ ਵੀ ਮੈਂ ਇੰਨੀ ਮਿਹਨਤ ਕੀਤੀ ਆ, ਸਾਰਾ ਕੁਝ ਠੀਕ ਦੱਸਿਆ ਵੀ ਮੇਰਾ ਜਾਣ ਬੁੱਝ ਕੇ ਜਾਂ ਜਿਹੜਾ ਵੀ ਕਿਸ ਆਧਾਰ ਦੇ ਉੱਤੇ ਜਿਹੜਾ ਨੰਬਰ ਆ ਉਸ ਨੂੰ ਘੱਟ ਦਿੱਤੇ ਗਏ, ਉਹਦੇ ਉੱਤੇ ਸਵਾਲ ਤਾਂ ਜਿਹੜਾ ਉਹ ਪੈਦਾ ਹੁੰਦਾ ਆ। ਬਟ ਉਹਨੂੰ ਘਬਰਾਉਣ ਦੀ ਲੋੜ ਨਹੀਂ, ਉਹਦੇ ਪੇਰੈਂਟਸ ਨੂੰ ਘਬਰਾਉਣ ਦੀ ਲੋੜ ਨਹੀਂ। ਹੀ ਇਜ਼ ਵੈਰੀ ਸਮਾਰਟ, ਹੀ ਇਜ਼ ਵੈਰੀ ਇੰਟੈਲੀਜੈਂਟ, ਹੀ ਵਿਲ ਮੇਕ ਸਮਥਿੰਗ ਆਊਟ ਆਫ ਹਿਮਸੈਲਫ। ਸੋ ਜ਼ਰੂਰ ਅਜਿਹੇ ਨਿਆਣੇ, ਅਜਿਹੇ ਬੱਚਿਆਂ ਦੀ ਆਪਾਂ ਵੱਧ ਤੋਂ ਵੱਧ ਹੱਲਾਸ਼ੇਰੀ ਜਿਹੜੇ ਉਹ ਦਈਏ। ਜੇ ਇੱਕ ਮੌਕਾ ਇੱਥੇ ਨਹੀਂ ਬਣਿਆ ਦੈਟਸ ਓਕੇ, ਅੱਗੇ ਜ਼ਿੰਦਗੀ ਦੇ ਵਿੱਚ ਹੋਰ ਮੌਕੇ ਕੋਈ ਨਾ ਕੋਈ ਜਿਹੜੇ ਉਹ ਮਿਲਦੇ ਰਹਿਣਗੇ। ਤੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ ਵੀ ਆਪਾਂ ਕੋਸ਼ਿਸ਼ ਕਰੀਏ ਵੀ ਆਪਣੇ ਜਿਹੜੇ ਨਿਆਣੇ ਜਿਸ ਤਰੀਕੇ ਦੇ ਨਾਲ ਅੰਗਦ ਸਿੰਘ ਦੀ ਇਹਦੀ ਕੋਸ਼ਿਸ਼ ਆ ਕੌਨਸਟੀਟਿਊਸ਼ਨ ਦੇ ਵਿੱਚ, ਉਹ ਇੰਨਾ ਕਹਿ ਲਓ ਵੀ ਨਿਪੁੰਨ ਹੈਗਾ ਆ, ਇੰਨਾ ਉਹ ਜਾਣਦਾ ਆ
ਤੇ ਇਸ ਤਰੀਕੇ ਦੇ ਨਾਲ ਉਹ ਅੱਗੇ ਵਧੇ। ਸੋ ਜਦੋਂ ਫਾਈਨਲ ਉੱਦਾਂ ਔਨ ਸਕਰੀਨ ਸਕੋਰ ਬੋਰਡ ਜਿਹੜਾ ਉਹ ਆਇਆ ਤੇ ਅੰਗਦ 6ਵੇਂ ਨੰਬਰ ਦੇ ਉੱਤੇ ਆਇਆ ਸੀ 16 ਪੁਆਇੰਟ ਦੇ ਨਾਲ। ਮਿਸ਼ੀਗਨ ਪਹਿਲੇ ਨੰਬਰ ਤੇ ਸੀਗੀ ਜਿਹੜੇ ਆ ਉਹ 23 ਪੁਆਇੰਟਾਂ ਦੇ ਨਾਲ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਕਰੈਕਟ ਹੋਣ ਤੇ ਅਸੀਂ ਉਮੀਦ ਕਰਦੇ ਹਾਂ ਵੀ ਵਾਕਿਆ ਹੀ ਕੋਈ ਇਹ ਡਿਸਕ੍ਰਿਮੀਨੇਸ਼ਨ ਵਾਲਾ ਰੌਲਾ ਨਾ ਹੋਵੇ, ਕੋਈ ਨਾ ਕੋਈ ਟੈਕਨੀਕਲ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਹੋਵੇ। ਬਾਕੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਦੁਨੀਆ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਡਿਸਕ੍ਰਿਮੀਨੇਸ਼ਨ ਤੇ ਹੋਰ ਚੀਜ਼ਾਂ ਹੋ ਵੀ ਜਾਂਦੀਆਂ ਆ। ਇਹ ਬਟ ਧੱਕਾ ਹੁੰਦਾ, ਆਪਾਂ FIFA ਹਾਂ ਵਰਲਡ ਕੱਪ 'ਚ ਵੀ ਦੇਖਿਆ ਹੀ ਆ ਵੀ ਰੈੱਡ ਹਾਂਜੀ ਕਾਰਡ, ਨਹੀਂ ਯੈਲੋ ਮੈਂ ਕਾਰਡ ਉਹੀ ਕਿੱਦਾਂ ਵੀ ਹੋਏਗਾ, ਧੱਕਾ ਹਨਾ? ਹੁੰਦਾ ਰੈੱਡ ਆ, ਕਾਰਡ ਬਟ ਇਹ ਆ ਵਾਪਸ ਵੀ ਕੋਈ ਨਹੀਂ, ਪਰ ਹੁਣ ਅੱਗੇ ਵਧੀਏ ਇਸ ਚੀਜ਼ ਤੋਂ, ਅੱਗੇ ਆਪਾਂ ਸੋ ਵਧੀਏ ਯਾਰ। ਮੀਡੀਆ ਦੇਖੋ ਵੀ ਜਿਹੜਾ US ਦਾ ਮੀਡੀਆ ਉਹ ਕਹਿ ਰਿਹਾ ਹੈ ਵੀ ਹਨਾ ਇਹ ਦੇਖੋ ਕੀ ਹੋਇਆ। ਪਰ ਜਿਹੜੀ ਡਿਪਟੀ ਚੀਫ ਆਫ ਸਟਾਫ ਆ ਚੇਜ ਫੋਰੈਸਟਰ, ਐਜੂਕੇਸ਼ਨ ਸੈਕਟਰੀ ਲਿੰਡਾ ਮੈਕਮੋਹਨ ਦੀ, ਉਹਨਾਂ ਨੇ ਕਿਹਾ ਵੀ ਜੱਜਸ ਦੀ ਜਿਹੜੀ ਆ ਉਹਨਾਂ ਦੀ ਇੰਡੀਪੈਂਡੈਂਟ ਗੁੱਡ ਫੇਥ ਜੱਜਮੈਂਟ ਆ ਤੇ ਉਹਨਾਂ ਦਾ ਜਿਹੜਾ ਡਿਸੀਜਨ ਆ ਉਹ ਫਾਈਨਲ ਆ ਕੰਪੀਟੀਸ਼ਨ ਰੂਲ ਦੇ ਮੁਤਾਬਕ। ਤੇ ਜਿਹੜੀ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜਾ ਬ੍ਰੌਡਕਾਸਟ ਗ੍ਰਾਫਿਕ ਜਿਹੜੇ ਹੈਗੇ ਆ ਉਹ ਐਕੂਰੇਟਲੀ ਰਿਫਲੈਕਟ ਕਰਦੇ ਜੱਜਸ ਦੀ ਸਕੋਰਿੰਗ ਨੂੰ। ਤੇ ਕਹਿੰਦੇ ਭਈ ਜਿਹੜੇ ਜੱਜਸ ਆ ਉਹ ਇੰਡੀਪੈਂਡੈਂਟਲੀ ਹੈਂਡਲ ਕੀਤੇ ਗਏ ਆ ਜੇਮਸ ਮੈਡੀਸਨ ਮੈਮੋਰੀਅਲ ਫੈਲੋਸ਼ਿਪ ਫਾਊਂਡੇਸ਼ਨ ਵੱਲੋਂ। ਪਰ ਜਿਹੜੀ ਕੰਟਰੋਵਰਸੀ ਆਈ ਆ ਉਹਦੇ ਚ ਕੱਲਾ ਇਹ ਨਹੀਂ ਮੈਂ ਕਹਿ ਰਿਹਾ, ਪੂਰਾ USA ਦੇ ਮੀਡੀਆ 'ਚ ਇਹ ਕਹਿ ਰਹੇ ਆ ਵੀ ਫਾਰਮਲ ਇਨਕੁਆਇਰੀ ਹੋਣੀ ਚਾਹੀਦੀ ਹੈ ਇਸ ਕੰਪੀਟੀਸ਼ਨ ਦੀ। ਪਰ ਜਦੋਂ ਅੰਗਦ ਸਿੰਘ ਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਹੁਣ ਇਹਦੇ ਬਾਰੇ ਪਤਾ ਨਹੀਂ ਕੁਝ ਵੀ, ਪਰ ਜੇ ਕਿਸੇ ਤਰ੍ਹਾਂ ਦੀ ਗਲਤੀ ਹੋਈ ਆ ਤੇ ਇਹ ਐਡਰੈਸ ਕਰਨੀ ਚਾਹੀਦੀ ਆ ਔਨ ਬਿਹਾਫ ਆਫ ਐਵਰੀ ਕਿਡ, ਨਾਟ ਮੀ। ਚਲੋ ਸਾਰਿਆਂ ਦੇ ਲਈ ਜਿਹੜਾ ਉਹ ਦੇਖਣ। ਬਾਕੀ ਇਹ ਚੀਜ਼ ਤੇ ਜਿਹੜੀ ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਮੁੰਡਾ ਬਹੁਤ ਹੁਸ਼ਿਆਰ ਆ, ਇੰਟੈਲੀਜੈਂਟ ਆ ਤੇ ਕੋਈ ਨਾ ਕੋਈ ਕਾਮਯਾਬੀ ਜਿਹੜੀ ਇਸ ਨੂੰ ਮਿਲਣੀ ਹੀ ਜਿਹੜੀ ਉਹ ਮਿਲਣੀ ਹੈਗੀ ਆ। ਬਾਕੀ ਇਹਦੇ ਵਿੱਚ ਜੇ ਐਕਸਪੋਜ਼ ਹੁੰਦੇ ਆ ਤਾਂ ਇਹ ਤਾਂ ਫਿਰ ਸਿਸਟਮ ਦਾ ਫੇਲੀਅਰ ਆ ਹਰਜੋਤ ਸਿੰਘ ਜੀ, ਵੀ ਨਿਆਣੇ ਜਿਹੜੇ ਬਾਹਰੋਂ ਆ ਕੇ ਵੀ ਜਿਨ੍ਹਾਂ ਦੇ ਪੇਰੈਂਟਸ ਇਮੀਗ੍ਰੈਂਟ ਹੋ ਕੇ ਵੀ ਉਹ ਸਾਰੀਆਂ ਚੀਜ਼ਾਂ ਇੰਨੀ ਸ਼ਿੱਦਤ ਦੇ ਨਾਲ ਪੜ੍ਹਦੇ ਆ, ਕਾਮਯਾਬੀ ਵੱਲ ਨੂੰ ਵੱਧਦੇ ਆ, ਵੀ ਉਹਨਾਂ ਨੂੰ ਇਹ ਜਿਹੜਾ ਸਿਸਟਮ ਮੌਕਾ ਵੀ ਜਿਹੜਾ ਉਹ ਨਾਲ ਦੇ ਨਾਲ ਦੇਵੇ। ਤੇ ਚਲੋ ਮਿਲੂਗਾ ਮੌਕਾ, ਇਹ ਆਪਾਂ ਉਮੀਦ ਜਿਹੜੀ ਇਸ ਦੇ ਵਿੱਚ ਰੱਖਦੇ ਹਾਂ। ਇਹ ਵੀ ਇੱਕ ਚੰਗੀ ਗੱਲ ਆ, ਜਿੱਦਾਂ ਤੁਸੀਂ ਦੱਸਿਆ ਵੀ ਐਟਲੀਸਟ ਇੱਥੇ ਦਾ ਮੀਡੀਆ ਰੌਲਾ ਤਾਂ ਜਿਹੜਾ ਉਹ ਪਾ ਰਿਹਾ ਆ, ਇਸ ਦੇ ਹੱਕ ਦੇ ਵਿੱਚ ਵੀ ਧੱਕਾ ਇਹਦੇ ਨਾਲ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੇ ਕਰ ਦਿੱਤਾ ਹੈਗਾ।